ਇਹਨੂੰ ਛੋਟੀ ਹਿੱਟ ਨਾਨਕ ਸ਼ਾਹੀ ਹਿੱਟ ਇਹਨੂੰ ਕਿਹਾ ਜਾਂਦਾ। ਅੱਛਾ ਇਹ ਉਹ ਲੱਗੀ ਦੀ ਏ। ਸਹੀ ਹੈ। ਔਰ ਇਹ ਚੂਨਾ ਮਿਕਸ ਹੋਇਆ ਦਾ। ਸਹੀ ਹੈ। ਚੂਨਾ ਬਜਰੀ, ਚੂਨਾ ਰੇਤ ਬਜਰੀ। ਸਹੀ ਹੈ। ਸਹੀ ਕੇਰੀ ਸਟੈਪ ਜਾ ਰਹੇ ਪੌੜੀਆਂ ਦੇ। ਇਹ ਹੁਣ ਜਾ ਕੇ ਦੱਸਣਾ ਕੋਈ ਬਾਹਰ ਨਿਕਲੋ ਤੇ ਇੱਥੇ ਸੀੜੀਆਂ ਹੁੰਦੀਆਂ ਸਨ। ਇਸ ਤੇ ਅੱਗੇ ਆ ਤੁਹਾਨੂੰ ਨਜ਼ਰ ਆ ਰਿਹਾ ਕਿ ਨੀਚੇ ਜਾ ਕੇ ਨਾ ਇੱਥੇ ਨਾਲ ਹੀ ਖੂਹ ਅੱਗੇ। ਸਹੀ ਹੋ ਗਿਆ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅੱਲਾਹੁम्मा सल्लि अला मुहम्मद व अला मुहम्मद। अस्सलाम वालेकुम ਸਾਰੇ ਵੀਰਾਂ ਭਰਾਵਾਂ ਨੂੰ, ਸੱਜਣਾ ਸਾਥੀਆਂ ਨੂੰ। ਤੇ ਵਲੌਗ ਅੱਜ ਲੱਗੇ ਆ ਅਸੀਂ ਸਟਾਰਟ ਕਰਨੇ। ਇਨਸ਼ਾਅੱਲਾ ਮਜ਼ਾ ਆਏਗਾ ਅੱਜ ਦੇ ਵਲੌਗ 'ਚ ਬਹੁਤ ਜ਼ਿਆਦਾ ਜਨਾਬ। ਤੇ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਕਿ ਜਿਹੜੇ ਦੋਸਤ ਸਾਡੇ ਚੈਨਲ ਤੇ ਅੱਜ ਨਵੇਂ ਨੇ ਉਹ ਜਲਦੀ ਜਲਦੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਬੈਲ ਆਈਕਨ ਦੇ ਬਟਨ ਨੂੰ ਦਬਾ ਲਓ, ਆਲ ਨੋਟੀਫਿਕੇਸ਼ਨ ਤੇ ਕਲਿੱਕ ਕਰ ਲਓ ਤਾਂ ਕਿ ਸਾਡੀ ਤੁਹਾਡੀ ਮੁਲਾਕਾਤ ਹੁੰਦੀ ਰਹੇ। ਵੀਡੀਓ ਅਸੀਂ ਜਦੋਂ ਵੀ ਚੈਨਲ ਤੇ ਪਾਈਏ ਉਹ ਤੁਹਾਡੇ ਤੱਕ ਪਹੁੰਚੇ। ਠੀਕ ਹੈ ਦੋਸਤੋ। ਤੇ ਬਾਕੀ ਅਸੀਂ ਜਨਾਬ ਇਸ ਟਾਈਮ ਇੱਥੇ ਖੜੇ ਆ। ਇਹ ਜੀ ਬਾਬਾ ਲੀਰਾਂ ਵਾਲੀ ਸਰਕਾਰ ਰਹਿਮਤੁल्लाह अलैह ਉਹਨਾਂ ਦੀ ਚਿਲਾ ਗਾਹ ਹੈ। ਇਹ ਪਾਕਿਸਤਾਨ ਬਣਨ ਤੋਂ ਤਕਰੀਬਨ ਪਹਿਲਾਂ ਦੀ ਬਿਲਡਿੰਗ ਬਣੀ ਦੀ ਹੈ ਤੇ ਇਹ ਹਿੰਦੂਆਂ ਨੇ ਮੇਰਾ ਖਿਆਲ ਹੈ ਬਣਾਈ ਹੀ। ਤੇ ਬਾਕੀ ਇਹ ਫਿਰ ਬਾਅਦ ਚ ਨਾ ਇੱਥੇ ਬੜੇ ਜਿੰਨ ਭੂਤਾਂ ਦਾ ਬਸੇਰਾ ਹੀ ਜੀ, ਕਿਉਂਕਿ ਇੱਥੇ ਜੰਗਲ ਬੀਆਬਾਨ ਹੀ ਸਾਈਡਾਂ ਤੇ। ਕੋਈ ਇਹਦੇ ਬਾਅਦ ਚ ਪੈਲੀਆਂ ਆਬਾਦ ਹੋਈਆਂ ਨੇ ਜਦੋਂ ਕਿ ਪਾਕਿਸਤਾਨ ਬਣਿਆ ਤੇ ਫਿਰ ਜਨਾਬ ਇਹ ਜਗ੍ਹਾ ਹੋਈਆਂ ਨੇ ਆਬਾਦ। ਉਹਦੇ ਤੋਂ ਪਹਿਲਾਂ ਇੱਥੇ ਲੋਕ ਲੰਘਦੇ ਨਹੀਂ ਰਹੇ ਕਿਉਂਕਿ ਡਰਦੇ ਰਹੇ ਨੇ ਕਿ ਬਾਹਰ ਦੀਆਂ ਚੀਜ਼ਾਂ ਨੇ ਬਸੇਰਾ ਹੋ ਜਾਣਾ। ਫਿਰ ਅੱਲਾ ਦੇ ਵਲੀ ਨੇ ਇੱਥੇ ਜਨਾਬ ਡੇਰਾ ਲਾਇਆ। ਅਲਾ ਇੰਨਾ ਔਲੀਆ ਅੱਲਾਹੁ ਲਾ ਖੌਫੁਨ अलैहिम वला हुम यहज़नून। सुन लो बेशक अल्लाह के वलियों पर ना कुछ खौफ होगा और ना वो गमगीन होंगे। मजीद वो हिस्ट्री तो ਤੁਹਾਨੂੰ ਆਗਾਹ ਕਰਦੇ ਨੇ। अस्सलामु अलैकुम जी भाई आब साहब। वालेकुम अस्सलाम। ਕੀ ਹਾਲ ਚਾਲ ਨੇ? अल्हम्दुलिल्लाह। सेहतां तबीयतां ठीक ने? बिल्कुल जी जनाब, बिल्कुल ठीक। ਹੋਰ ਸੁਣਾਓ ਕੀ ਨਵੀਂ ਤਾਜੀ? बिल्कुल ठीक। ਤੇ ਹੋਰ ਸਾਡੇ ਵੀਰਾਂ ਨੂੰ ਅੱਜ ਇਹਦੇ ਬਾਰੇ ਚ, ਬਿਲਡਿੰਗ ਦੇ ਬਾਰੇ ਚ, ਇਹਦੀ ਹਕੀਕਤ ਦੇ ਬਾਰੇ ਚ ਤੁਸੀਂ ਆਗਾਹੀ ਦੇਣੀ ਹੈ, ਦੱਸਣਾ ਜਿੰਨੀ ਮਾਲੂਮਾਤ ਹੈ ਤੁਹਾਨੂੰ। ਠੀਕ ਹੈ ਜਨਾਬ। ਤੇ ਬਾਕੀ ਗੱਲਾਂ ਦੱਸੋ ਹੁਣ ਸਾਡੇ ਵੀਰਾਂ ਨੂੰ ਤੁਸੀਂ। ਅੱਛਾ ਆਓ ਨਾ ਤੁਹਾਨੂੰ ਪਹਿਲੇ ਅੰਦਰ ਦੀ ਵਿਜ਼ਿਟ ਕਰਾਈਏ। ਹਾਂ ਪਹਿਲੇ ਕਰਾਓ ਵਿਜ਼ਿਟ। ਠੀਕ ਹੋ ਗਿਆ ਮਾਸ਼ਾਅੱਲਾ ਜੀ। ਇਹ ਵੇਖੋ ਜੀ ਠੀਕ ਹੋ ਗਿਆ, ਠੀਕ ਹੋ ਗਿਆ। ਲਓ ਜੀ ਮਾਸ਼ਾਅੱਲਾ ਜੀ। ਇਹ ਜਿਹੜਾ ਨਾ ਹਾਂਜੀ ਕੰਮ ਜਿਹੜਾ ਕੀਤਾ ਗਿਆ ਇਹ ਡਾਟਾ ਨੇ, ਇਹ ਜਿਹੜਾ ਪਹਿਲੇ ਥੋੜੀ ਜਿਹੀ ਪੁਰਾਣੀਆਂ ਡਾਟਾ ਇਹਦੀ ਇਹ ਤਫਸੀਲ ਤੁਹਾਨੂੰ ਦੱਸ ਦਿੰਦੇ ਆ ਜੀ ਕਿ ਇਹ ਕਾਦੀ ਬਣੀ ਦੀ ਹੈ। ਇਹ ਸਾਰੇ ਚੂਨਾ। ਠੀਕ ਹੈ। ਇਹ ਉੱਤੇ ਗੁੰਬਦ ਬਣਿਆ ਦਾ ਬੜਾ ਹੀ ਬਿਹਤਰੀਨ ਕਾਰੀਗਰੀ ਨਾਲ ਗੁਲਾਈ ਕੀਤੀ ਗਈ ਹੈ ਜੀ ਔਰ ਬੜੀ ਹੀ ਮਹਾਰਤ ਵਿਖਾਈ ਗਈ ਹੈ। ਔਰ ਬਿਲਕੁਲ ਇਹਨੂੰ ਛੋਟੀ ਹਿੱਟ ਨਾਨਕ ਸ਼ਾਹੀ ਹਿੱਟ ਇਹਨੂੰ ਕਿਹਾ ਜਾਂਦਾ। ਅੱਛਾ ਇਹ ਉਹ ਲੱਗੀ ਦੀ ਏ। ਸਹੀ ਹੈ। ਔਰ ਇਹ ਚੂਨਾ ਮਿਕਸ ਹੋਇਆ ਦਾ। ਸਹੀ ਹੈ। ਚੂਨਾ ਬਜਰੀ, ਚੂਨਾ ਰੇਤ ਬਜਰੀ। ਸਹੀ ਹੈ। ਸਹੀ ਕੇਰੀ ਵਗੈਰਾ ਇਹਨਾਂ ਵਿੱਚ ਯੂਜ਼ ਕੀਤੀ ਹੈ। ਅੱਛਾ ਜੀ। ਔਰ ਬੜੀ ਹੀ ਅੱਛੀ ਹੈ ਜੀ ਟੇਪਰ ਔਰ ਗੁਲਾਈ ਬਣਾਈ ਗਈ ਹੈ। ਯਾਨੀ ਕਿ ਅੱਛੇ ਕਿਹੇ ਕਾਰੀਗਰ ਨੇ ਜਨਾਬ, ਬਹੁਤ ਅੱਛਾ ਕੰਮ ਕੀਤਾ ਗਿਆ। ਹਾਂਜੀ ਹਾਂਜੀ। ਔਰ ਇਹ ਜਿਹੜੀ ਬਿਲਡਿੰਗ ਹੈ ਨਾ ਤਕਰੀਬਨ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਹੈ। ਤਕਰੀਬਨ ਕੋਈ 45 ਸਾਲ ਪਹਿਲੇ ਦੀ ਇਹ ਬਿਲਡਿੰਗ ਬਣੀ ਦੀ ਹੈ। ਸਹੀ ਹੋ ਗਿਆ। ਪਾਕਿਸਤਾਨ ਬਣਨ ਤੋਂ 45 ਸਾਲ ਪਹਿਲਾਂ ਦੀ। ਜੀ ਜੀ ਪਹਿਲੇ ਦੀ। ਔਰ ਇਹ ਜਿਹੜੀ ਅੰਦਰੂਨੀ ਹਿੱਸਾ ਹੈ, ਇਸ ਤੋਂ ਬਾਅਦ ਇਹਦੇ ਇੱਕ ਰਸਤੇ ਨੇ, ਇਹਦੇ ਦੋ। ਠੀਕ ਹੈ। ਇੱਕ ਰਸਤਾ ਹੈ, ਦੂਸਰਾ ਰਸਤਾ ਇਹ ਰਸਤਾ ਸਿੱਧਾ ਹੀ ਨੀਚੇ ਨੂੰ ਜਾਂਦਾ। ਇੱਥੇ ਪਹਿਲੇ ਹੁਣ ਤੇ ਮਿੱਟੀ ਪੈ ਚੁੱਕੀ ਹੈ। ਅੱਛਾ ਅੱਛਾ। ਔਰ ਇਹ ਅੱਗੇ ਥੋੜੀ ਜੀ ਨੀਚੀ ਡਾਊਨ ਜਗ੍ਹਾ ਨਜ਼ਰ ਆ ਰਹੀ ਹੈ ਨਾ, ਇੱਥੇ ਸਿਰ ਸਟੈਪ ਜਾ ਰਹੇ ਪੌੜੀਆਂ ਦੇ। ਇਹ ਹੁਣ ਜਾ ਕੇ ਦੱਸਣਾ ਕੋਈ ਬਾਹਰ ਨਿਕਲੋ ਤੇ ਇੱਥੇ ਸੀੜੀਆਂ ਹੁੰਦੀਆਂ ਸਨ। ਇਸ ਤੇ ਅੱਗੇ ਆ ਤੁਹਾਨੂੰ ਨਜ਼ਰ ਆ ਰਿਹਾ ਕਿ ਹਾਂਜੀ ਦੱਸੋ ਹੁਣ ਕਿੱਥੇ ਆਪਣਾ ਥੋੜਾ ਜਿਹਾ ਮੁਆਇਨਾ ਕਰਾਓ, ਇਸ਼ਾਰਾ ਕਰੋ ਨਾ ਸਾਡੇ ਵੀਰਾਂ ਨੂੰ, ਦੱਸੋ ਨਾਲ ਤੁਸੀਂ।
ਆ ਬੌਲੀ ਬਣੀ ਇੱਥੇ ਗੁਲਾਈ ਚ ਡਾਟ ਲੱਗੀ ਦੀ ਹੈ ਜੀ। ਠੀਕ ਹੈ, ਇੱਥੇ ਨੀਚੇ ਜਾ ਕੇ ਨਾ ਇੱਥੇ ਨਾਲ ਹੀ ਖੂਹ ਅੱਗੇ। ਸਹੀ ਹੋ ਗਿਆ ਜੀ। ਇਹ ਜੀ ਖੂਹ ਹੈ ਹਾਂਜੀ, ਤੇ ਇਹ ਗੰਦ ਪਹਾੜਿਆ ਦਾ ਹੁਣ ਲੋਕਾਂ ਨੇ ਹੁਣ ਆਵਾਮ ਬਸ ਪੂਰ ਛੜਿਆ। ਪੂਰਿਆ ਗਿਆ ਜੀ। ਇੱਥੇ ਉਤਰ ਕੇ ਨਾ ਪਹਿਲੇ ਉਹ ਪਾਣੀ ਵਗੈਰਾ ਇੱਥੇ ਕੱਢ ਕੇ ਨਾ ਇੱਥੇ ਸਹੀ ਹੋ ਘੜੇ ਗਿਆ। ਵਗੈਰਾ ਇੱਥੇ ਹੁੰਦੇ ਸਨ ਪਏ ਦੇ। ਅੱਛਾ ਅੱਛਾ। ਔਰ ਇਸ ਬੌਲੀ ਦੇ ਵਿੱਚ ਖੜੇ ਹੋ ਕੇ ਨਾ ਤੇ ਉਹ ਪਹਿਲੇ ਯਾਨੀ ਕਿ ਕੱਢਿਆ ਜਾਂਦਾ ਸੀ। ਹਾਂਜੀ। ਔਰ ਨੀਚੇ ਹੀ ਇੱਥੇ ਹੀ ਘੜੇ ਦੋ ਹੁੰਦੇ ਸਨ, ਜਿਹੜੇ ਮੁਸਾਫਰ ਆਂਦੇ ਸਨ ਪਾਣੀ ਪੀਂਦੇ ਸਨ, ਬੌਲੀ 'ਚ ਆਰਾਮ ਕਰਦੇ ਸਨ। ਕਿਉਂਕਿ ਪਹਿਲੇ ਨਲਕਾ ਵਗੈਰੇ ਨਹੀਂ ਨੇ ਲੱਗੇ ਦੇ ਇੱਥੇ। ਹੁੰਦੇ ਉਦੋਂ ਖੂਹਾਂ 'ਚ ਹੀ ਪਾਣੀ ਲੋਕ ਪੀਂਦੇ ਰਹੇ ਨੇ, ਖੂਹਾਂ 'ਚੋਂ ਪਾਣੀ ਕੱਢ ਕੇ ਸਾਫ਼ ਕਰਕੇ। ਹਾਂਜੀ ਬਿਲਕੁਲ, ਉਦੋਂ ਖੂਹਾਂ 'ਚ ਪਾਣੀ ਪੀਤਾ ਜਾਂਦਾ ਸੀ। ਸਹੀ ਹੈ। ਔਰ ਖੂਹ ਵੀ ਕਿਤੇ ਬੜੀ ਬੜੀ ਦੂਰ ਹੁੰਦੇ ਸਨ। ਹਾਂ, ਕਾਫੀ ਮੁਸਾਫਰ ਆਣਾ, ਦੂਰੋਂ ਸਫ਼ਰ ਆਣਾ ਤੇ ਫਿਰ ਉਹਨਾਂ ਆਰਾਮ ਕਰਨਾ, ਨਮਾਜ਼ ਪੜ੍ਹਨੀ। ਕਿਉਂਕਿ ਪੈਦਲ ਸਫ਼ਰ ਕਰਨਾ, ਪੈਦਲ ਉਦੋਂ ਗੱਡੀਆਂ ਨਹੀਂ ਹੁੰਦੀਆਂ। ਨਹੀਂ ਸੁਣਦੀਆਂ। ਸਹੀ ਹੈ। ਔਰ ਉਧਰ ਰਿਵਿਊ ਕਰਵਾਇਆ ਉਤਲਾ ਦਾ। ਤੇ ਲਓ ਜੀ, ਇਹ ਮਾਸ਼ਾਅੱਲਾ ਗੁੰਬਦ ਇਹਦਾ ਇਮਾਰਤ ਤੇ ਮਾਸ਼ਾਅੱਲਾ ਕਮਰਾ ਬਣਿਆ ਦਾ ਦਰਬਾਰ ਟੈਪ, ਯਾਨੀ ਕਿ ਇਹਦੀ ਜਿਹੜੀ ਹੈ ਨਾ ਬਿਲਡਿੰਗ ਹੈ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੇ ਇਹ ਜੀ ਮਾਮਲਾਤ ਨੇ ਜਿਹੜੇ ਦਰਬਾਰਾਂ ਵਾਲੇ ਮਾਮਲਾਤ ਨੇ, ਬਜ਼ੁਰਗਾਂ ਦੇ ਨੇਕ ਬਜ਼ੁਰਗ ਇੱਥੇ ਅੱਲਾਹ ਵਾਲੇ ਵੀ ਆਂਦੇ। ਹਾਂਜੀ ਰਸਤੇ 'ਚ ਰੁਕਦੇ, ਪਾਣੀ ਪੀਂਦੇ। ਸਹੀ ਹੈ। ਔਰ ਇਹ ਜਗ੍ਹਾ ਜਿਹੜੀ ਹੈ ਨਾ, ਇਹ ਜਿੱਥੋਂ ਪਾਣੀ ਪੀਤਾ ਜਾਂਦਾ ਜਗ੍ਹਾ ਪਾਕ ਹੁੰਦੀ ਹੈ, ਪਾਕ ਸਾਫ਼ ਜਗ੍ਹਾ ਹੁੰਦੀ ਹੈ। ਹਾਂਜੀ ਹਾਂਜੀ। ਔਰ ਸਦਕਾ ਜਾਰੀਆ ਹੁੰਦਾ ਜਿੰਨਾ ਇਹ ਇੰਤਜ਼ਾਮ ਅੱਲਾਹ ਤਾਲਾ ਨਹੀਂ, ਪਹਿਲੇ ਕਹਿੰਦੇ ਹਨ ਜੀ ਇੱਥੇ ਨਾ ਜੰਗਲ ਬਿਆਬਾਨ ਹੀ ਸਾਈਡਾਂ ਤੇ। ਜੰਗਲ ਬਿਆਬਾਨ ਸੀ। ਔਰ ਦੇਖੋ ਨਾ, ਇਹ ਸਿਰਫ ਉਹਨਾਂ ਵਕਤਾਂ ਦੇ ਵਿੱਚ ਪਾਣੀ ਵਾਸਤੇ ਕੁआं ਸੀ। ਹਾਂਜੀ ਹਾਂਜੀ। ਇਹ ਸਦਕਾ ਜਾਰੀਆ ਕਿਸੇ ਨੇ ਲਾਇਆ ਸੀ। ਔਰ ਹੁਣ ਮੁਖਤਲਿਫ ਅਕੀਦਤਮੰਦ ਕਹਿ ਰਹੇ ਨੇ ਜੀ ਇੱਥੇ ਦਰਬਾਰ ਹੈ, ਇੱਥੇ ਐਵੇਂ ਦਰਬੂਰ ਕੋਈ ਨਹੀਂ। ਠੀਕ ਹੈ। ਸਿਰਫ ਇਹ ਪਾਣੀ ਵਾਸਤੇ ਇੰਤਜ਼ਾਮ ਕੀਤਾ ਗਿਆ ਸੀ। ਹਾਂ ਹਾਂ ਹਾਂ। ਔਰ ਚਿਲਾ ਵਗੈਰਾ ਬਜ਼ੁਰਗ ਨੇਕ ਬੰਦੇ ਆਏ ਬੈਠੇ, ਉਹ ਫਿਰ ਜਿਨ੍ਹਾਂ ਵੇਖਿਆ ਉਹਨਾਂ ਕਹਾ ਜੀ ਚਿਲਾ ਕੀਤਾ। ਹਾਂਜੀ ਹਾਂਜੀ। ਉਹ ਜਿੱਥੇ ਨੇਕਾਂ ਦੇ ਪੈਰ ਲੱਗ ਜਾਂਦੇ ਨੇ, ਉਹ ਜਗ੍ਹਾ ਜਿਹੜੀ ਹੈ ਨਾ, ਉਹ ਜਿੱਥੇ ਆਰਾਮ ਕਰਦੇ ਨੇ ਨਾ ਅੱਲਾ ਦੇ ਵਲੀ ਆਰਾਮ ਕਰਨ, ਉਹ ਜਗ੍ਹਾ ਇੱਕ ਨਾ ਇੱਕ ਹੋ ਜਾਂਦਾ ਕਿ ਵੀ ਇੱਥੇ ਫਲਾਣੇ ਬਜ਼ੁਰਗ ਆਏ ਸਨ। ਇਹ ਉਹਨਾਂ ਦੀ ਚਿਲਾਗਾਹ ਆ। ਉਹ ਚਿਲਾਗਾ ਤੇ ਪਾਣੀ ਹੈ ਜੀ ਚਿਲਾਗਾਹ ਦਾ ਸ਼ਫਾ ਵਾਲਾ ਪਾਣੀ। ਚਲੋ ਉਹਨਾਂ ਬਜ਼ੁਰਗਾਂ ਦੇ ਇਹੋ ਹੀ ਹੈ ਨਾ ਕਿ ਉਹਨਾਂ ਦੇ ਨਾਂ ਦੇ ਨਾਲ ਉਹਨਾਂ ਦੀ ਦੁਆ ਹੈ ਕਿ ਜਿਹੜਾ ਪਾਣੀ ਪੀਏਗਾ ਅੱਲਾਹ ਤਾਲਾ ਉਹਨੂੰ ਸ਼ਫਾ ਅੱਲਾਹ ਨੇ ਦੇਣੀ ਹੈ। ਅੱਲਾਹ ਨੇ ਦੇਣੀ। ਸਹੀ ਗੱਲ। ਤੇ ਲੇਕਿਨ ਇਹ ਆ ਕਿ ਚਲੋ ਨੇਕਾਂ ਦੀ ਦੁਆ ਹੈ। ਹਾਂਜੀ ਹਾਂਜੀ, ਕੋਈ ਸ਼ੱਕ ਨਹੀਂ। ਹੋਰ ਲੋਕ ਕੁਛ ਕਹਿੰਦੇ ਨੇ ਜੀ ਇੱਥੇ ਆ ਫਲਾਣਾ ਖਜ਼ਾਨਾ ਨੱਪਿਆ ਕੀਤਾ। ਹਾਂ, ਇਹ ਖਜ਼ਾਨੇ ਦਾ ਵੀ ਬੜਾ ਰੌਲਾ ਸੀ ਭਾਈ ਆਬਦ ਇੱਥੇ। ਹਾਂਜੀ, ਇਹ ਖਜ਼ਾਨੇ ਦੀ ਵਜ੍ਹਾ ਤੋਂ ਖੂਨ ਵਗੈਰਾ ਨੂੰ ਪੂਰਿਆ ਗਿਆ, ਕੁਛ ਬਰਬਾਦ ਕਰ ਦਿੱਤਾ ਨਾ। ਇਹ ਵੇਖੋ ਨਾ ਕਿ ਉਹਨਾਂ ਨੇ ਪੁੱਟ ਦਿੱਤਾ ਸਾਈਡਾਂ ਤੋਂ, ਇਹਦੀ ਦੀਵਾਰ ਜਿਹੜੀ ਆ ਨਾ ਉਹ ਖਤਮ ਕਰ ਦਿੱਤੀ ਹੈ। ਇਹਦੀ ਖਦਾਈ ਹੋਈ ਹੈ ਨਾ ਸਾਈਡਾਂ ਤੋਂ। ਉਹ ਵੇਖੋ ਪਰਲੀ ਦੀਵਾਰ ਬਿਲਕੁਲ ਠੀਕ ਹੈ, ਤੇ ਇਹ ਸਾਈਡ ਵਾਲੀ ਜਿਹੜੀ ਦੀਵਾਰ ਹੈ ਨਾ, ਉਹ ਲੋਕਾਂ ਨੇ ਪੁੱਟ ਛੜੀ ਆ। ਇਹਨੂੰ ਫੋਲਦੇ ਰਹੇ ਨੇ ਲੋਕ ਕਿ ਖਜ਼ਾਨਾ ਸਾਨੂੰ ਲੱਭ ਜਿਆ। ਵੇਖਿਆ ਇੱਥੇ ਕਿ ਤਖਤੀ ਲੱਗੀ ਸੀ ਜਿੰਨਾ ਖੂਹ ਬਣਾਇਆ ਸੀ। ਹਾਂਜੀ ਹਾਂਜੀ, ਉਹਦੀ ਡੇਟ ਵਗੈਰਾ ਉੱਤੇ ਲਿਖੀ ਦੀ ਸੀ। ਉਹ ਲੋਕਾਂ ਨੇ ਕਿਹਾ ਜੀ ਇਹ ਨਿਸ਼ਾਨੀ ਰੱਖੀ ਦੀ ਹੈ ਤੇ ਉਹਨਾਂ ਪੁੱਟ ਛੜੀ। ਖਜ਼ਾਨਾ ਕੋਈ ਨਹੀਂ, ਐਵੇਂ ਹੀ ਬਸ ਡਰਾਮੇ ਬਾਜ਼ੀ। ਤੇ ਇਹ ਦਰਖਤ ਲੱਗਾ ਦਾ ਵੇਖੋ ਨਾ, ਇਹ ਵੀ ਬਿਲਕੁਲ ਜੀ। ਇਹ ਜਿਹੜੇ ਪਿੱਪਲ ਦੇ ਦਰਖਤ ਸਨ, ਜਾਨਵਰ ਆਂਦੇ ਸਨ। ਹਾਂਜੀ, ਜਾਨਵਰਾਂ ਨੇ ਵੀ ਪਾਣੀ ਯੂਜ਼ ਕਰਨਾ ਹੈ। ਜਾਨਵਰ ਇੱਥੇ ਬਹਿੰਦੇ ਸਨ। ਔਰ ਕੋਈ ਨਾ ਕੋਈ ਜਾਨਵਰ ਕੋਈ ਐਸੀ ਚੀਜ਼ ਖਾ ਕੇ ਆਇਆ ਹੁੰਦਾ, ਉਹਦੇ ਫਲੂਸ ਦੇ ਨਾਲ ਉਹ ਪਿੱਪਲ ਵਗੈਰਾ ਦਰਖਤ ਜਿਹੜੇ ਨੇ, ਆ ਵੇਖ ਲਓ ਉਹਦੇ ਉੱਤੇ ਹੀ ਜਨਾਬ ਉੱਗ ਪਿਆ। ਤੇ ਉਹ ਦਰਖਤ ਉੱਗ ਗਿਆ, ਇਹ ਅੱਲਾਹ ਦੀ ਸ਼ਾਨ ਹੈ। ਹਾਂਜੀ, ਚਾਹੇ ਉਹ ਉਗਾ ਸਕਦਾ। ਹਾਂਜੀ ਸਹੀ ਗੱਲ। ਲਓ ਜਨਾਬ, ਲਓ ਤੁਹਾਨੂੰ ਵਹਾਨੇ ਆ ਪਿੱਪਲ ਜਨਾਬ। ਵੇਖੋ ਇਹਦੀ ਦੀਵਾਰ ਦੇ ਉੱਤੇ ਹੀ ਜਨਾਬ, ਇੱਟਾਂ ਦੇ ਉੱਤੇ ਹੀ ਇਹ ਵੇਖੋ ਇਹਦੀਆਂ ਜੜ੍ਹਾਂ ਨੇ ਸਾਰੀਆਂ, ਤੇ ਇਹਦੇ ਉੱਤੇ ਹੀ ਖਲੋ ਗਿਆ ਦਾ। ਇਹ ਅੱਲਾਹ ਪਾਕ ਦੇ ਹੀ ਕੰਮ ਨੇ। ਅੱਲਾਹ ਪਾਕ ਨੇ ਖਿਲਾ ਰਿਆ ਦਾ ਜੀ ਇਹਨੂੰ, ਹੈ ਕਿ ਇਹਦੀਆਂ ਜੜ੍ਹਾਂ ਜਿਹੜੀਆਂ ਨੇ ਇਸ ਤਰ੍ਹਾਂ ਇੱਟਾਂ ਦੇ ਉੱਤੇ ਹੀ ਫੈਲ ਗਈਆਂ ਨੇ। ਤੇ ਅੱਜ ਦੀ ਵੀਡੀਓ ਫਿਰ ਇੱਥੇ ਹੀ ਐਂਡ ਕਰਨੇ ਆ। ਹਾਂਜੀ, ਆਓ ਨਾ ਜ਼ਰਾ ਇੱਧਰ ਇੱਕ ਮਿੰਟ, ਤੁਹਾਨੂੰ ਹੋਰ ਕੋਈ ਨਜ਼ਾਰਾ ਕਰਾਉਣਾ ਹੈ ਅਜੇ? ਕੋਈ ਰਹਿ ਗਈ ਆ ਗੱਲ? ਤੇ ਉਹਨਾਂ ਬਖਸ਼ਾਂ 'ਚ ਵੀ ਇਹਨੂੰ ਓਪਨ ਹੀ ਰੱਖਿਆ ਗਿਆ ਸੀ। ਅੱਛਾ ਜੀ। ਇਹਨੂੰ ਕੋਈ ਦਰਵਾਜ਼ਾ ਨਹੀਂ ਸੀ ਲੱਗਾ। ਅੱਗੇ ਮੁਸਾਫਰਾਂ ਵਾਸਤੇ ਕੀਤਾ ਗਿਆ। ਆਰਾਮਗਾਹ ਇੱਥੇ ਪਾਣੀ ਪੀਣ ਬੈਠਣ, ਗਰਮੀ ਜਿਹੜੀ ਜਿਹੜੀ ਉਹ ਨਹੀਂ ਹੋ ਸਕਦੀ, ਇੱਥੇ ਆਣ ਕੇ ਸਕੂਨ ਨਾਲ ਬੈਠਣ, ਪਾਣੀ ਸ਼ਾਣੀ ਪੀਣ ਤੇ ਫਿਰ ਆਪਣੇ ਸਫ਼ਰ ਤੇ ਜਾਰੀ ਹੋ ਜਾਣ। ਹਾਂ ਸਹੀ ਗੱਲ। ਅਗਰ ਇੱਥੇ ਕੋਈ ਐਸਾ ਕੰਮ ਹੁੰਦਾ, ਇੱਥੇ ਦਰਵਾਜ਼ੇ ਲੱਗੇ ਹੁੰਦੇ। ਇਹ ਵੇਖੋ ਨਾ, ਬੜਾ ਅੱਛਾ ਜਿਹੜਾ ਨਾ
ਗੁਲਾਈਆਂ ਵਗੈਰਾ ਨਾ ਹਾਂਜੀ 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 ਡਾਟਾ ਚਗਾਠ ਨਹੀਂ, ਕੋਈ ਚਗਾੜ ਨਹੀਂ। ਇਹਨੂੰ ਮੁxtਲਿਫ ਜ਼ਬਾਨ ਹੈ। ਹੁਣ ਤਾਂ ਜਿਹੜਾ ਨਾ ਰੈਸਟੋਰੈਂਟ ਕਹਿ ਲੋ, ਆਰਾਮਗਾਹ ਕਹਿ ਲੋ, ਹਾਂ। ਉਹਨਾਂ ਵਕਤਾਂ 'ਚ ਇਹਨੂੰ ਬੌਲੀ ਕਿਹਾ ਜਾਂਦਾ ਸੀ। ਠੀਕ ਹੋ ਗਿਆ, ਠੀਕ ਹੋ ਗਿਆ। ਯਾਨੀ ਕਿ ਇੱਥੇ ਲੋਕ ਬੈਠਦੇ ਹਨ, ਆਰਾਮ ਕਰਦੇ ਹਨ, ਪਾਣੀ ਪੀਂਦੇ ਹਨ, ਆਪਣੇ ਸਫ਼ਰ ਤੇ ਫਿਰ ਜਾਰੀ ਹੋ ਜਾਂਦੇ। ਸਹੀ ਹੋ ਗਿਆ, ਸਹੀ ਹੋ ਤੇ ਗਿਆ। ਹੁਣ ਮਤ ਸੋਚਿਆ ਕਰੋ ਕਿ ਜੀ ਇੱਥੇ ਫਲਾਣਾ ਹੀ ਦਰਬਾਰ ਸੀ, ਇਹ ਸੀ। ਹਾਂ, ਇਹ ਸਿਰਫ ਇੱਕ ਪਾਣੀ ਵਾਸਤੇ ਇੰਤਜ਼ਾਮ ਕੀਤਾ ਗਿਆ ਹੈ ਉਹਨਾਂ ਵਕਤਾਂ ਦਾ। ਆਰਾਮਗਾਹ ਮੁਸਾਫਰਾਂ ਵਾਸਤੇ ਸਹੂਲਤਾਂ। ਸਹੀ ਹੋ ਗਿਆ ਜੀ, ਸਹੀ ਹੋ ਗਿਆ। ਹੋਰ ਆਪਣਾ ਖਿਆਲ ਰੱਖਿਓ। ਠੀਕ ਹੈ, ਫਿਰ ਅੱਲਾਹ ਦੇ ਹਵਾਲੇ। ਫਿਰ ਮਿਲਾਂਗੇ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ। अस्सलाम वालेकुम। ਠੀਕ ਹੈ ਜੀ, ਵਾਲੇਕੁਮ ਸਲਾਮ।